अस्सलाम वालेकुम। अच्छा जी, फ्राई ते हाफ फ्राई वाली ਜਿਹੜੀ ਗੱਲ ਆ ਨਾ, ਤੁਸੀਂ ਅਕਸਰ ਸੁਣਦੇ ਰਹਿੰਦੇ ਹੋ ਕਿ ਡਾਕੂ ਨੂੰ ਫਰਾਈ ਕਰਤਾ ਤੇ ਡਾਕੂ ਨੂੰ ਹਾਫ ਫਰਾਈ ਕਰ ਦਿੱਤਾ। ਤਿੰਨ ਪੁਲਿਸ ਮੁਕਾਬਲੇ ਹੋਏ ਆ, ਤਿੰਨਾਂ ਪੁਲਿਸ ਮੁਕਾਬਲਿਆਂ ਦਾ ਟਾਈਮ ਬਿਲਕੁਲ ਇੱਕ ਸੀਗਾ। ਤੇ ਮਜ਼ੇ ਦੀ ਗੱਲ ਆ ਕਿ ਕਹਾਣੀ ਵੀ ਇੱਕੋ ਹੀ ਆ। ਕਹਾਣੀ ਤੁਹਾਨੂੰ ਯਾਦ ਹੋਣੀ ਆ, ਲੇਕਿਨ ਮੈਂ ਹਲਕੀ ਜਿਹੀ ਸੁਣਾ ਦਿੰਦਾ ਵਾਂ, ਫਿਰ ਮੇਰੇ ਖਿਆਲ ਪੁਲਿਸ ਮੁਕਾਬਲਿਆਂ ਦੀ ਗੱਲ ਕਰ ਲਈਏ। ਉਹ ਕਹਿੰਦੇ ਆ ਜੀ, ਅਸੀਂ ਡਾਕੂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀਗੇ, ਇਹਨਾਂ ਦੇ ਸਾਥੀ ਆਏ ਆ, ਉਹਨਾਂ ਨੇ ਆ ਕੇ ਸਾਡੇ ਕੋਲ ਬੰਦਾ ਖੋਇਆ ਵਾ, ਖੋ ਕੇ ਲਾਗੇ ਕਮਾਦ ਦੀ ਫਸਲ 'ਚ ਵੜ ਗਏ ਆ। ਕਮਾਦ ਦੀ ਫਸਲ ਜਿੰਨੀ ਦੇਰ ਤੱਕ ਤਾਂ ਹੈਗੀ ਆ ਨਾ, ਉਨੀ ਦੇਰ ਤੱਕ ਤਾਂ ਇਹੀ ਗੱਲ ਚੱਲਣੀ ਹੈ। ਖੈਰ ਜੀ, ਕਮਾਦ ਦੀ ਫਸਲ 'ਚ ਲੈ ਗਏ ਆ। ਫਿਰ ਜਨਾਬੀ ਅਲੀ ਅਸੀਂ ਹਫਾਜ਼ਤੇ ਖੁਦ ਅਖਤਿਆਰੀ ਦੇ ਤਹਿਤ ਜਿਹੜੀ ਹੈ ਨਾ, ਯਾਨੀ ਕਿ ਆਪਣੀਆਂ ਜਾਨਾਂ ਬਚਾਉਣ ਵਾਸਤੇ ਡਾਕੂਆਂ ਉੱਤੇ ਫਾਇਰਿੰਗ ਕੀਤੀ, ਡਾਕੂਆਂ ਨੇ ਸਾਡੇ 'ਤੇ ਫਾਇਰਿੰਗ ਕਰ ਦਿੱਤੀ। ਫਿਰ ਜਨਾਬੀ ਅਲੀ ਡਾਕੂਆਂ ਦੀ ਆਪਣੀ ਫਾਇਰਿੰਗ ਦੇ ਨਾਲ ਉਹਨਾਂ ਦਾ ਆਪਣਾ ਸਾਥੀ ਜਿਹੜਾ ਸੀ ਨਾ, ਉਹ ਫੁੱਲ ਫਰਾਈ ਹੋ ਗਿਆ, ਦੋ ਹਾਫ ਫਰਾਈ ਹੋ ਗਏ, ਇੱਕ ਫਿਰ ਹਾਫ ਫਰਾਈ ਹੋ ਗਿਆ। ਹੁਣ ਜਨਾਬੇ ਵਾਲੀ ਇੰਸੀਡੈਂਟ ਵੱਲ ਜਾਈਏ ਕਿ ਗੱਲ ਕੀ ਹੋਈ ਆ। ਝੁਮਰਾ ਦੇ ਇਲਾਕੇ ਦੇ ਵਿੱਚ ਸਬ ਇੰਸਪੈਕਟਰ ਸਾਹਿਬ ਨੇ ਜੀ, ਸ਼ਾਹਜਹਾਨ, ਇਹ ਮੁਲਾਜ਼ਮਾਂ ਦੇ ਨਾਲ ਗੁਲਾਮ ਦਸਤਗੀਰ ਤੇ ਬਾਸਤ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ। ਮੇਰੀ ਗੱਲ ਦੇ ਵਿੱਚ ਅਗਰ ਆਨੇ ਦਾ ਫਰਕ ਹੋਵੇ ਤਾਂ ਥੱਲੇ ਗੱਲ ਜ਼ਰੂਰ ਕਰ ਦਿਓ। ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀਗੇ ਕਿ 4 ਕਸ ਬੰਦੇ ਆਏ ਆ, ਉਹਨਾਂ ਨੇ ਆ ਕੇ ਮੋਟਰਸਾਈਕਲਾਂ ਦੇ ਉੱਤੇ ਪੁਲਿਸ ਪਾਰਟੀ ਤੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ ਆ। ਫਾਇਰਿੰਗ ਤੋਂ ਬਾਅਦ ਜਨਾਬੇ ਵਾਲੀ ਅਸੀਂ ਆਪਣੀਆਂ ਟੀਮਾਂ ਬੁਲਾ ਲਈਆਂ, SHO ਆ ਗਿਆ, ਡਾਲਫਨ ਆ ਗਈ, ਉਹਨਾਂ ਨੇ ਆ ਕੇ ਫਾਇਰਿੰਗ ਦਾ ਸਿਲਸਿਲਾ। ਫਿਰ ਉਹੀ ਕਹਾਣੀ ਆ। ਇੱਕ ਜਨਾਬੇ ਵਾਲੀ ਗੁਲਾਮ ਦਸਤਗੀਰ ਆ, ਇਹ 'ਤੇ 29 ਮੁਕੱਦਮੇ ਨੇ ਚੋਰੀਆਂ ਡਕੈਤੀਆਂ ਦੇ। ਅੱਗੇ ਆ ਗਿਆ ਜੀ ਬਾਸਤ, ਇਹ 'ਤੇ 40 ਮੁਕੱਦਮੇ ਨੇ। ਮੇਰੇ ਖਿਆਲ ਦੇ ਮੁਤਾਬਕ ਤਾਂ ਇਹ ਬੰਦੇ ਫੁੱਲ ਫਰਾਈ ਕਰਨ ਵਾਲੇ ਸੀ, ਲੇਕਿਨ ਤੁਸੀਂ ਹਾਫ ਫਰਾਈ ਕੀਤੇ ਆ। ਫਿਰ ਵੀ ਤੁਹਾਡੀ ਚਲੋ ਮਿਹਰਬਾਨੀ ਆ, ਤੁਹਾਡਾ ਫਿਰ ਵੀ ਚੱਕ ਝੁਮਰਾ ਦੀ ਕੌਮ ਦੇ ਉੱਪਰ ਇੰਨਾ ਕੁ ਆਸਾਨ ਹੈਗਾ ਵਾ ਕਿ ਤੁਸੀਂ ਇਹਨਾਂ ਨੂੰ ਹਾਫ ਫਰਾਈ ਕਰ ਦਿੱਤਾ। ਹੁਣ ਘੱਟ ਤੋਂ ਘੱਟ 6 ਮਹੀਨੇ ਤਾਂ ਇਲਾਜ ਮੁਆਲਜਾ ਕਰਾਉਂਦੇ ਰਹਿਣਗੇ ਨਾ, ਇਹਨਾਂ ਨੇ ਹਟਣਾ ਫਿਰ ਕੋਈ ਨਹੀਂ। 6 ਮਹੀਨੇ ਬਾਅਦ ਆ ਕੇ ਇਹਨਾਂ ਨੇ ਫਿਰ ਆਪਣੀਆਂ ਹਰਕਤਾਂ 'ਤੇ ਆ ਜਾਣਾ। ਅੱਗੇ ਆ ਗਿਆ ਜੀ ਥਾਣਾ ਬਾਲਕ, ਇੱਥੇ ਹੈ ਜੀ ਨਸੀਰ ਅਹਿਮਦ ਸਬ ਇੰਸਪੈਕਟਰ ਮੁਲਾਜ਼ਮਾਨ ਦੇ ਨਾਲ ਜ਼ੇਰੇ ਹਿਰਾਸਤ ਮੁਲਜ਼ਮ ਨੂੰ ਬਰਾਮਦਗੀ ਵਾਸਤੇ, ਰਿਕਵਰੀ ਜਿਹਨੂੰ ਕਹਿੰਦੇ ਆ, ਉਹਦੇ ਵਾਸਤੇ ਲੈ ਕੇ ਜਾ ਰਹੇ ਸੀਗੇ। ਬੰਦੇ ਆਏ ਆ 4 ਕਸ, ਅੱਗੇ ਵੀ 4 ਕਸ ਨੇ ਤੇ ਇੱਥੇ ਵੀ 4 ਕਸ ਨੇ। ਇੱਥੇ ਮੋਟਰਸਾਈਕਲਾਂ ਕਿੰਨੀਆਂ ਵਾ? 2 ਹੀ ਮੋਟਰਸਾਈਕਲਾਂ ਇੱਥੇ ਆ, 2 ਹੀ ਉੱਤੇ ਆ। ਲੈ ਕੇ ਜਨਾਬੇ ਵਾਲੀ ਜਾ ਰਹੇ ਸੀਗੇ, ਉਹ ਖੋਹ ਕੇ ਲੈ ਗਏ। ਨਫਰੀ ਸੱਦ ਲਈ, ਨਫਰੀ ਤੋਂ ਬਾਅਦ ਜਨਾਬੇ ਵਾਲੀ ਫਾਇਰਿੰਗ ਦਾ ਤਬਾਦਲਾ ਸ਼ੁਰੂ ਹੋ ਗਿਆ। ਸ਼ਾਹ ਫੈਸਲ ਨਾਮ ਦਾ ਬੰਦਾ, ਜਿੱਤੇ 36 ਪਰਚੇ ਸੀਗੇ, ਆਪਣੇ ਹੀ ਸਾਥੀਆਂ ਦੀ ਫਾਇਰਿੰਗ ਦੇ ਨਾਲ ਹਾਫ ਫਰਾਈ ਹੋ ਗਿਆ। ਗੱਲ ਇੱਥੇ ਨਹੀਂ ਰੁਕੀ, ਅੱਗੇ ਆਓ ਜਰਾ। ਥਾਣੇ ਰੁਡਾਲੇ ਵਾਲੇ ਪਾਸੇ ਚੱਲਦੇ ਹਾਂ ਜੀ। ਉੱਥੇ ਅਦਨਾਨ ਮਿਰਜ਼ਾ ਇੰਚਾਰਜ ਇਨਵੈਸਟੀਗੇਸ਼ਨ ਮੁਲਾਜ਼ਮੀਨ ਦੇ ਨਾਲ ਮਜੀਬ ਨਾਬੀ ਮੁਲਜ਼ਮ ਨੂੰ ਬਰਾਮਦੀ ਯਾਨੀ ਕਿ ਰਿਕਵਰੀ ਵਾਸਤੇ ਲੈ ਕੇ ਜਾ ਰਿਹਾ ਸੀਗਾ। ਜਦੋਂ ਮੋਟਰਵੇ ਪਟਰੀ ਦੇ ਨਾਲ ਜਾ ਰਿਹਾ ਸੀਗਾ ਤੇ ਇਹਦੇ ਸਾਥੀ ਆਏ ਆ, ਉਹਨਾਂ ਨੇ ਆ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਆ। ਫਿਰ ਜਨਾਬੇ ਵਾਲੀ ਪਿੱਛੋਂ SHO ਸੱਦ ਲਿਆ ਗਿਆ ਵਾ, ਪਿੱਛੋਂ ਹੋਰ ਭਾਈ ਸੱਦ ਲਏ ਗਏ ਆ ਪੁਲਿਸ ਵਾਲੇ। ਇਹਨਾਂ ਨੇ ਜਨਾਬੇ ਵਾਲੀ ਜਦੋਂ ਦੇਖਿਆ ਕਿ ਪੁਲਿਸ ਵਾਹਵਾ ਸਾਰੀ ਆ ਗਈ ਆ, ਇਹਦੇ ਸਾਥੀਆਂ ਨੇ ਫਾਇਰਿੰਗ ਕਰ ਦਿੱਤੀ ਆ। ਪੁਲਿਸ ਨੇ ਹੀ ਫਾਇਰਿੰਗ ਕੀਤੀ ਆ। ਜਦੋਂ ਫਾਇਰਿੰਗ ਦਾ ਸਿਲਸਿਲਾ ਰੁਕਿਆ ਵਾ ਤੇ ਰੁਕਣ ਤੋਂ ਬਾਅਦ ਪਤਾ ਲੱਗਾ ਜੀ, ਇਹ ਮਜੀਬ ਜਿਹੜਾ ਵਾ ਇਹ ਫੁੱਲ ਫਰਾਈ ਹੋ ਗਿਆ, ਯਾਨੀ ਕਿ ਇਹ ਹਲਾਕ ਹੋ ਗਿਆ ਵਾ। ਹੁਣ ਜਨਾਬੇ ਵਾਲੀ 3 ਮੁਕਾਬਲੇ 1 ਫੁੱਲ ਫਰਾਈ, 2 ਹਾਫ ਫਰਾਈ। ਚਲੋ ਅਸੀਂ ਇਸ ਤੋਂ ਬਾਅਦ ਤਵੱਕੋ ਰੱਖਦੇ ਹਾਂ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਚੋਰੀ ਔਰ ਡਕੈਤੀ ਦੀ ਸ਼ਰ੍ਹਾ ਨਾ, ਉਹਦੇ ਵਿੱਚ ਖਾਤਰਖਾਹ ਕਮੀ ਆਏਗੀ। ਬਹੁਤ ਸ਼ੁਕਰੀਆ।